ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਅੱਜ ਦੇ ਸਵੇਰ ਦੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਰੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਾਟ ਰਾਖਵਾਂਕਰਨ ਮੁੱਦਾ ਹਰਿਆਣਾ ਸੁਲਗ ਉੱਠਿਆ ਜੀ। ਬਹੁਤ ਜ਼ਿਆਦਾ ਅੱਜ ਹਰਿਆਣੇ ਤੇ ਦਿਨ ਭਾਰਾ ਰਿਹਾ, ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਕਿ ਫਲਾਣੇ ਲਈ ਬੜਾ ਦਿਨ ਭਾਰਾ ਰਿਹਾ। ਅੱਜ ਹਰਿਆਣੇ ਲਈ ਜਿਹੜਾ ਸਾਡਾ ਗੁਆਂਢੀ ਸੂਬਾ ਬਹੁਤ ਭਾਰੂ ਰਿਹਾ ਦਿਨ। ਸ਼ਾਮ ਹੁੰਦਿਆਂ ਤਾਂ ਇੰਝ ਕਹਿ ਲਈਏ ਕਿ ਹਰਿਆਣਾ ਸੁਲਗ ਪਿਆ ਔਰ ਹਿੰਸਾ ਦੀਆਂ ਉੱਥੇ ਲਾਟਾਂ ਉੱਠ ਪਈਆਂ। ਜਦੋਂ ਹੁਣ ਤੋਂ 1 ਘੰਟਾ ਪਹਿਲਾਂ ਉੱਥੇ ਖਬਰ ਆ ਰਹੀ ਸੀ ਕਿ ਰੋਹਤਕ ਦੇ ਸਰਕਟ ਹਾਊਸ ਦੇ ਵਿੱਚ ਵੀ ਅੱਗ ਲਾ ਦਿੱਤੀ ਗਈ ਭੀੜ ਵੱਲੋਂ। ਉਸ ਤੋਂ ਪਹਿਲਾਂ ਉੱਥੋਂ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਕੈਪਟਨ ਅਭਿਮਨਿਊ, ਉਹਦੇ ਘਰ 'ਚ ਦਾਖਲ ਹੋ ਕੇ ਭੀੜ ਨੇ ਅੱਗਜ਼ਨੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਫਾਇਰਿੰਗ ਵੀ ਹੋਈ ਰੋਹਤਕ ਦੇ ਵਿੱਚ, ਜਿੱਥੇ ਇੱਕ ਪ੍ਰਦਰਸ਼ਨਕਾਰੀ ਮਾਰਿਆ ਗਿਆ। 40 ਦੇ ਕਰੀਬ ਜ਼ਖਮੀ ਦੱਸੀ ਜਾਂਦੇ ਆ। ਉਸ ਤੋਂ ਇਲਾਵਾ ਝੱਜਰ ਜ਼ਿਲ੍ਹੇ ਦੇ ਵਿੱਚ 2 ਪੁਲਿਸ ਚੌਕੀਆਂ ਨੂੰ ਅੱਗ ਲਾ ਦਿੱਤੀ ਗਈ, 2 ਐਂਬੂਲੈਂਸ ਸਾੜ ਦਿੱਤੀਆਂ ਗਈਆਂ, 2 ਨਿੱਜੀ ਵਾਹਨ ਸਾੜ ਦਿੱਤੇ ਗਏ। ਹਿੰਸਾ ਜਾਨੀ ਬੜਾ ਉਗਰ ਰੂਪ ਧਾਰਨ ਕਰ ਚੁੱਕੀ ਹੈ ਹਰਿਆਣੇ ਦੇ ਵਿੱਚ। ਔਰ ਮਸਲਾ ਹੈ ਰਾਖਵੇਂਕਰਨ ਨੂੰ ਲੈ ਕੇ, ਜੋ ਮੈਨੂੰ ਲੱਗਦਾ ਕਿ 1999-90 ਤੋਂ ਸ਼ੁਰੂ ਹੋਇਆ ਸੀਗਾ। ਰਾਖਵੇਂਕਰਨ ਦੇ ਵਿੱਚ ਹਿੰਸਾ ਦਾ ਜਿਹੜਾ ਸੁਮੇਲ ਤਾਂ ਉਹ ਰਹਿ ਕੇ ਕਿਤੇ ਨਾ ਕਿਤੇ 80-90 ਦੇ ਦਹਾਕੇ ਤੋਂ ਬਾਅਦ ਰਹਿ ਕੇ ਉੱਠਦਾ ਰਹਿੰਦਾ। ਹੁਣ ਉਹਦੀ ਅੱਗ ਹੈ ਜਿਹੜੀ ਹਰਿਆਣੇ ਦੇ ਵਿੱਚ ਆ ਪਹੁੰਚੀ ਹੈ। ਜਾਟ ਹੈ ਜਿਹੜੇ ਉਹ 10% OBC ਕੋਟਾ ਮੰਗਦੇ ਆਪਣੇ ਲਈ, ਉਹ ਨਿਰਧਾਰਿਤ ਕੋਟਾ ਚਾਹੁੰਦੇ ਆ। ਸਰਕਾਰ ਅਪੀਲ ਕਰ ਰਹੀ ਹੈ, ਮੀਟਿੰਗਾਂ ਕਰ ਰਹੀ ਹੈ, ਪਰ ਸਿੱਟਾ ਜਿਹੜਾ ਉਹ ਗੱਲਬਾਤ ਕੋਈ ਨਹੀਂ ਨਿਕਲਦਾ ਪਿਆ। ਔਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਰਿਆਣੇ ਦੇ ਵਿੱਚ ਹਾਲਾਤ ਹੈ ਜਿਹੜੇ ਹੋਰ ਵੀ ਮਾੜੇ ਹੋ ਸਕਦੇ। ਇਸੇ ਕਰਕੇ 8 ਜ਼ਿਲ੍ਹਿਆਂ ਦੇ ਵਿੱਚ ਉੱਥੇ ਆਰਮੀ ਜਿਹੜੀ ਹੈ ਸੱਦ ਲਈ ਗਈ ਹੈ। ਨਾਜ਼ੁਕ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਜੀ ਹਰਿਆਣਾ। ਜੀ ਬਿਲਕੁਲ। ਅਤੇ ਆਪਾਂ ਜਿਹੜਾ ਜੀ ਗੱਲ ਕਰਦੇ ਹਾਂ ਕੈਨੇਡਾ ਦੇ ਮੁਲਕ ਦੇ ਵਿੱਚ ਇੱਕ ਦਿਨ ਲਈ ਲਖਨਪਾਲ ਨਾਮ ਦੇ ਪੰਜਾਬੀ ਮੁੰਡੇ ਨੂੰ ਪ੍ਰਧਾਨ ਮੰਤਰੀ ਬਣਾਇਆ। ਹਾਂਜੀ, ਬੜੀ ਖਬਰ ਹੈ ਜਿਹੜੀ ਉਹ ਪੜ੍ਹ ਕੇ ਨਾ ਮਨ ਨੂੰ ਸਕੂਨ ਮਿਲਿਆ, ਜਿਵੇਂ ਅਸੀਂ ਤੜਕੇ ਉੱਠੇ ਇੱਥੇ ਭਾਰਤ ਦੇ ਵਿੱਚ। ਤੇ ਇਹ ਖਬਰ ਪਹਿਲਾਂ ਤੁਹਾਡੇ ਵਰਗੇ ਪ੍ਰਵਾਸੀਆਂ ਨੇ ਸਾਨੂੰ ਦਿੱਤੀ, ਅਸੀਂ ਪੜ੍ਹੀ ਤੇ ਬੜਾ ਮਨ ਨੂੰ ਸਕੂਨ ਮਿਲਿਆ ਕਿ ਇਸ ਤਰ੍ਹਾਂ ਵੀ ਹੋ ਜਾਂਦਾ। ਅਸੀਂ ਹੈਰਾਨ ਹੀ ਰਹਿ ਗਏ, ਭੁਚੱਕੇ ਹੀ ਰਹਿ ਗਏ ਕਿ ਇਸ ਤਰ੍ਹਾਂ ਵੀ ਹੋ ਜਾਂਦਾ। ਜੇ ਅਸੀਂ ਤੇ ਕਦੇ ਇੱਥੇ ਸਾਡਾ ਜਥੇਦਾਰ ਹੋਵੇ, ਉਹਨੂੰ ਵੀ ਮਿਲਣਾ ਹੋਵੇ, ਉਹਦਾ ਵੀ ਜਿਹੜਾ ਗਨਮੈਨ ਉਹ ਕਹਿੰਦਾ ਕਿ ਬਾਹਰ ਧੁੱਪੇ ਬਹਿ ਜਾ, ਜਥੇਦਾਰ ਜੀ ਬਰਸ਼ ਕਰਨਗੇ, ਉੱਠਣਗੇ, ਠਾਠੀ ਠੂਠੀ ਬਣਨਗੇ, ਫਿਰ ਮਿਲ ਜਾਈ। ਸੋ ਇੱਥੇ ਤੇ ਅਸੀਂ ਜਥੇਦਾਰਾਂ ਦੇ ਬੈਠਕ ਦੇ ਵਿੱਚ ਵੀ ਨਹੀਂ ਵੜ ਸਕਦੇ। ਤੇ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹਾ ਸਿਸਟਮ ਹੈ ਕਿ ਜਨ ਭਾਵਨਾਵਾਂ ਦੀ ਇੰਨੀ ਕਦਰ ਕਿ ਇੱਕ ਪ੍ਰਭਜੋਤ ਲਖਨਪਾਲ ਨਾਂ ਦਾ ਨੌਜਵਾਨ ਜਿਹੜਾ ਬਿਮਾਰੀ ਤੋਂ ਪੀੜਤ ਸੀ ਤੇ ਉਹਨੇ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ। ਉਹਦੀ ਇੱਛਾ ਦੀ ਕਦਰ ਜਿਹੜੀ ਆ ਇਸ ਸੰਜੀਦਗੀ ਨਾਲ ਕੀਤੀ ਗਈ ਕਿ ਉਹਨੂੰ ਨਾ ਸਿਰਫ ਜਸਟਿਨ ਟਰੂਡੋ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ ਗਿਆ, ਬਲਕਿ ਸੈਨੇਟ ਦੇ ਵਿੱਚ ਲਿਜਾ ਕੇ ਉਹਦਾ ਬੜਾ ਇੱਕ ਵੱਡਾ ਸਵਾਗਤ ਵੀ ਕੀਤਾ ਗਿਆ। ਤਾੜੀਆਂ ਦੇ ਨਾਲ ਉਹਦਾ ਸਵਾਗਤ ਕੀਤਾ ਗਿਆ। 6-7 ਦਿਨ ਉਹਨੇ ਇਸੇ ਮਾਹੌਲ ਦੇ ਵਿੱਚ ਵਿਚਰਨਾ ਹੈ।
ਉਹਨੇ ਪ੍ਰਧਾਨ ਮੰਤਰੀ ਦਾ ਜਹਾਜ਼ ਵੀ ਜਿਹੜਾ ਇਸਤੇਮਾਲ ਕਰਨਾ ਹੈ, ਜਿਹੜੇ ਹੋਟਲ ਦੇ ਵਿੱਚ ਠਹਿਰਨਾ ਹੈ ਜੋ ਪ੍ਰਧਾਨ ਮੰਤਰੀ ਦੇ ਲਈ ਰੱਖਿਆ ਹੁੰਦਾ ਉਹਦੇ ਵਿੱਚ ਹੀ ਉਹਦੀ ਰਿਹਾਇਸ਼ ਹੋਏਗੀ। ਸੋ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਉਹਨੂੰ ਮਹਿਸੂਸ ਕਰਾਇਆ ਜਾਵੇ ਕਿ ਉਹਦੀ ਤਮੰਨਾ ਜਿਹੜੀ ਪੂਰੀ ਹੋ ਗਈ। ਸੋ ਇੱਕ ਭਾਵਨਾਵਾਂ ਦੀ ਕਦਰ ਹੈ। ਔਰ ਮੈਂ ਸੋਚਦਾ ਸੀਗਾ ਕਿ ਕਿੰਨਾ ਫਰਕ ਹੈ ਉਹਨਾਂ ਮੁਲਕਾਂ ਤੇ ਸਾਡੇ ਮੁਲਕਾਂ ਦੇ ਵਿੱਚ। ਉਹਨਾਂ ਨੂੰ ਆਪਣੇ ਫਰਜ਼ਾਂ ਦੀ ਪਛਾਣ ਹੈ ਜੋ ਆਮ ਬੰਦੇ ਪ੍ਰਤੀ ਉਹਨਾਂ ਦੇ ਫਰਜ਼ ਬਣਦੇ ਆ, ਪਰ ਇੱਥੇ ਆਮ ਬੰਦੇ ਤੋਂ ਜਿਹਨੇ ਆਮ ਬੰਦਿਆਂ ਨੇ ਖਾਸ ਬਣਾਏ ਹੁੰਦੇ ਹਾਕਮ, ਉਹਨਾਂ ਨੂੰ ਆਮ ਬੰਦਿਆਂ ਤੋਂ ਮੁਸ਼ਕ ਆਉਣ ਲੱਗ ਪੈਂਦਾ, ਜੀ ਨੇੜੇ ਨਹੀਂ ਆਉਂਦੇ ਆਮ ਬੰਦੇ ਦੇ। ਇਹ ਇੱਕ ਬਹੁਤ ਵੱਡਾ ਫਰਕ ਹੈ ਕਿ ਇੱਥੇ ਜਨ ਭਾਵਨਾਵਾਂ ਦੀ ਕਦਰ ਹੁੰਦੀ ਹੈ ਤੇ ਇੱਥੇ ਸਾਡੇ ਪਾਸੇ ਇੱਥੇ ਕਹਿ ਦਿੰਦੇ ਕਿ ਕੋਈ ਮਰੇ ਕੋਈ ਜੀਵੇ, ਸੁਥਰਾ ਕੋਲ ਪਤਾ ਸੇ ਪੀਵੇ। ਪਰ ਜੋ ਕੈਨੇਡਾ ਵਾਲਿਆਂ ਨੇ ਕੀਤਾ ਬਹੁਤ ਵਧੀਆ ਕੀਤਾ ਜੀ। ਕਿ ਔਰ ਇਸ ਤਰ੍ਹਾਂ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਸਾਡੇ ਵੀ ਇੱਥੇ ਇਹ ਪਿਰਤ ਪਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਬੱਚੇ ਬਿਮਾਰ ਨੇ ਛੋਟੇ ਛੋਟੇ, ਕਈ ਵਾਰ ਆਰਮੀ 'ਚ ਪੁਲਿਸ ਦੇ ਅਫਸਰ ਬਣਾ ਕੇ ਉਹਨਾਂ ਨੂੰ ਇੱਕ ਦਿਨ ਲਈ ਬਿਠਾਇਆ ਜਾਂਦਾ ਕੁਰਸੀ ਤੇ, ਪਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਹਾਕਮਾਂ ਨੂੰ ਵੀ ਕਰਨਾ ਚਾਹੀਦਾ। ਸਾਡੇ ਲੋਕਾਂ ਨੂੰ, ਸਾਡੇ ਹਾਕਮਾਂ ਨੂੰ ਇਹਨਾਂ ਲੋਕਾਂ ਤੋਂ ਸਿੱਖਣ ਦੀ ਲੋੜ ਹੈ ਜਿੱਥੇ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ। ਜੀ ਜੀ ਬਿਲਕੁਲ। ਪਰ ਉਹਨਾਂ ਨੂੰ ਇਹ ਡਰ ਆ ਨਾ ਕਿਤੇ ਇੱਕ ਦਿਨ ਦਾ ਕਿਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਕੇ ਸਾਰੇ ਬੰਦੇ ਹੀ ਨਾ ਅੰਦਰ ਕਰ ਦੇਵੇ। ਬਿਲਕੁਲ ਜੀ, ਇੱਥੇ ਤੇ ਕੁਰਸੀਆਂ ਜਿਹੜੀਆਂ 7-7 ਪੀੜ੍ਹੀਆਂ ਲਈ ਰਿਜ਼ਰਵ ਕੀਤੀ ਬੈਠੇ ਆ ਨਾ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਜਿਹੜੇ ਪੰਜੀਰੀ ਸਮਾਗਮ ਨੇ ਉਹ ਪੈਲਸਾਂ 'ਚ ਹੋਣ ਲੱਗੇ। ਹਾਂ ਬਿਲਕੁਲ ਜੀ। ਅਸੀਂ ਪਤਾ ਨਹੀਂ ਕਿਉਂ ਆਪਦੇ ਵਿਹੜੇ ਛੋਟੇ ਕਰ ਬੈਠੇ ਜਾਂ ਦਿਲ ਹੀ ਸਾਡੇ ਛੋਟੇ ਹੋ ਗਏ ਕਿ ਹੁਣ ਸਾਡਾ ਪੇਂਡੂ ਮਾਹੌਲ ਦੇ ਵਿੱਚ ਵਿਆਹ ਕਰਨਾ, ਨਸ਼ੋਆ ਕਰਨਾ ਜਾਂ ਹੋਰ ਜਿਹੜੇ ਰਹੁ ਰੀਤ ਸਮਾਗਮ ਹੁੰਦੇ ਆ ਉਹ ਕਰਨੇ ਸਾਨੂੰ ਚੰਗੇ ਨਹੀਂ ਲੱਗਦੇ। ਅਸੀਂ ਖੁੱਲੇ ਵਿਹੜੇ ਛੱਡ ਕੇ, ਖੁੱਲੇ ਖੇਤ ਛੱਡ ਕੇ ਪੈਲਸਾਂ ਵੱਲ ਚਾਲੇ ਪਾ ਦਿੱਤੇ। ਸਾਰਾ ਕੁਛ ਅਸੀਂ ਚੁੱਕ ਚੁਕਾ ਕੇ ਪੈਲਸਾਂ 'ਚ ਲੈ ਗਏ। ਪੇਂਡੂ ਵਿਆਹ ਜਿਹੜਾ ਅਸੀਂ ਛੋਟੇ ਛੋਟੇ ਹੁੰਦੇ ਵੇਖਦੇ ਹੁੰਦੇ ਸੀਗੇ, ਜਦੋਂ ਬਰਾਤ ਆਉਂਦੀ ਹੁੰਦੀ ਸੀ ਤੇ ਪੱਟੀਆਂ ਤੇ ਰੋਟੀ ਖਾਂਦੇ ਹੁੰਦੇ ਸੀ, ਜਾਂ ਉਹ ਮੰਜੇ ਤੇ ਸਪੀਕਰ ਲੱਗਣੇ, ਵਾਜੇ ਵੱਜਣੇ, ਹਫ਼ਤਾ ਹਫ਼ਤਾ ਸਾਰੇ ਪਿੰਡ ਨੂੰ ਚਾਅ ਚੜਿਆ ਰਹਿਣਾ ਕਿ ਸ਼ਿੰਗਾਰਾ ਸਿੰਘ ਦਾ ਵਿਆਹ, ਕਰਤਾਰਾ ਸਿੰਘ ਦਾ ਵਿਆਹ। ਸੋ ਉਹ ਮਾਹੌਲ ਹੈ ਜਿਹੜਾ ਉਜੜ ਗਿਆ ਤੇ ਵਿਆਹ ਸਿਮਟ ਕੇ ਰਹਿ ਗਿਆ। ਘੰਟੇ 2 ਘੰਟੇ ਤੱਕ ਗਏ, ਉਧਰੋਂ ਕੁੜੀ ਵਾਲੇ ਆ ਗਏ ਜਾਂ ਉਧਰੋਂ ਮੁੰਡੇ ਵਾਲੇ ਆ ਗਏ, ਉੱਥੇ ਹੀ ਪਰਨੇ ਆ ਗਏ, ਉੱਥੇ ਹੀ ਚਾਲੇ ਪੈ ਗਏ, ਸਾਰਾ ਕੁਛ ਉੱਥੇ ਹੀ ਹੋ ਜਾਂਦਾ ਜੀ। ਮਰਗਾਂ ਦਾ ਵੀ ਹੁਣ ਤੇ ਇਹੋ ਜਿਹੀ ਸਮਾਗਮ ਹੋਣ ਲੱਗ ਪਿਆ। ਪਰ ਆਹ ਇੱਕ ਨਵੀਂ ਪਿਰਤ ਸੁਣੀ ਹੈ ਜੀ, ਅਸੀਂ ਵੀ ਹੈਰਾਨ ਰਹਿ ਗਏ ਕਿ ਜਿਹੜੇ ਸਮਾਗਮ ਬੜੇ ਛੋਟੇ ਜਿਹੇ ਕਰਦੇ ਆ। ਜਦੋਂ ਕੋਈ ਜਨੇਪਾ ਹੁੰਦਾ ਹੈ ਤਾਂ ਪੰਜੀਰੀ ਦਾ ਆਦਾਨ ਪ੍ਰਦਾਨ ਹੁੰਦਾ ਹੈ ਦੋਨਾਂ ਘਰਾਂ ਵੱਲੋਂ ਜੀ, ਦੋਵੇਂ ਪਰਿਵਾਰ ਪੰਜੀਰੀ ਦਾ ਆਦਾਨ ਪ੍ਰਦਾਨ ਕਰਦੇ ਆ। ਉਹ ਵੀ ਪੈਲਸਾਂ ਦੇ ਵਿੱਚ ਹੋਣ ਲੱਗ ਪਿਆ ਜੀ, ਬੜੇ ਧੂਮ ਧੜੱਕੇ ਦੇ ਨਾਲ। ਔਰ ਇੱਕ ਪੈਲਸ ਵਾਲੇ ਨੇ ਜਾਣਕਾਰੀ ਦਿੱਤੀ, ਉਹ ਕਹਿੰਦਾ ਕਿ ਇਸ ਸੀਜ਼ਨ ਦੇ ਵਿੱਚ ਵਿਆਹ ਸ਼ਾਦੀਆਂ ਤੇ ਘੱਟ ਸੀ ਪ੍ਰੋਗਰਾਮ, ਪਰ ਸਾਨੂੰ ਬਚਾਇਆ ਪੰਜੀਰੀਆਂ ਦੇ ਸਮਾਗਮ ਨੇ। ਕਹਿੰਦਾ ਘੱਟੋ ਘੱਟ 25-30 ਸਮਾਗਮ ਮੇਰੇ ਪੈਲਸ ਦੇ ਵਿੱਚ ਹੀ ਹੋ ਗਏ। ਇਹ ਆਪਣੇ ਆਪ ਦੇ ਵਿੱਚ ਬੜੇ ਆਸ਼ਚਰਜ ਚ ਪਾਉਂਦਾ ਗੱਲ ਕਿ ਇੱਕ ਪਾਸੇ ਕਿਸਾਨ ਹੈ ਜਿਹੜਾ ਉਹ ਕਹਿੰਦਾ ਕਿ ਬਦਹਾਲ ਆ, ਕਿਸਾਨ ਦੀ ਜਿਹੜੀ ਖਤਰੇ ਚ ਹੈ, ਪਰ ਦੂਜੇ ਪਾਸੇ ਜੇ ਦੇਖੀਏ ਕਿ ਇਹ ਜਿਹੜੇ ਸਮਾਗਮ, ਚਲੋ ਵਿਆਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਕੁਝ ਮਾਮਲਿਆਂ 'ਚ ਪੈਲਸ ਲੋੜੀਂਦੇ ਹੁੰਦੇ, ਕੁਝ ਘਰਾਂ ਨੂੰ ਲੋੜ ਹੋ ਸਕਦੀ ਹੈ, ਕੁਝ ਘਰਾਂ ਕੋਲ ਤੇ ਪੈਸੇ ਹੀ ਇੰਨਾ ਹੁੰਦਾ ਕਿ ਉਹਨਾਂ ਫੂਕਣਾ ਹੁੰਦਾ ਕਿਸੇ ਪਾਸੇ। ਪਰ ਆਹ ਜਿਹੜਾ ਛੋਟਾ ਜਿਹਾ ਸਮਾਗਮ ਜਿਹੜਾ ਅਸੀਂ ਘਰਾਂ ਦੇ ਵਿੱਚ ਆਮ ਤੌਰ ਤੇ ਕਰਦੇ ਆਏ ਆ, ਉਹਨੂੰ ਵੀ ਅਸੀਂ ਚੁੱਕ ਕੇ ਪੈਲਸਾਂ 'ਚ ਲੈ ਗਏ। ਇਹਦਾ ਮਤਲਬ ਇਹ ਹੋਏਗਾ ਕਿ ਜਿਹੜੇ ਛੋਟੇ ਨੇ, ਵੱਡੇ ਤੇ ਹੁਣ ਚਲੋ ਸ਼ੁਰੂਆਤ ਕਰ ਗਏ, ਉੱਥੇ ਚੱਲ ਗਏ, ਜਿਹੜੇ ਛੋਟੇ ਨੇ ਉਹ ਵੀ ਹੁਣ ਮਾਰੀ ਦੇ ਆ, ਉਹ ਵੀ ਉੱਥੇ ਚਲੇ ਜਾਣਗੇ, ਕਿਉਂਕਿ ਫਿਰ ਸਵਾਲ ਮੁੱਛ ਦਾ ਬਣ ਜਾਂਦਾ। ਮੁੱਛ ਦੀ ਮੁੱਛ ਉੱਚੀ ਰੱਖਦੇ ਜਿਹੜਾ ਨਾ ਆਪ ਬੰਦੇ ਤੁੱਛ ਹੋ ਜਾਂਦੇ ਆ। ਸੋ ਇਹ ਇੱਕ ਮਾੜੀ ਪਿਰਤ ਹੈ ਕਿ ਜਿਹੜੇ ਮਾੜੇ ਕਿਸਾਨ ਹੈ ਹੁਣ ਮਾਰੀ ਦੇ ਆ, ਉਹ ਵੀ ਅੱਗੇ। ਸੋ ਇਹ ਜੇ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਜਿਹੜਾ ਆ ਸਰਵਾਈਵ ਕਰੇ ਚੰਗੇ ਹਾਲਾਤਾਂ 'ਚ ਫਿਰ ਵਿਚਰੇ, ਤਾਂ ਇਹ ਚੀਜ਼ ਜ਼ਰੂਰ ਸਾਨੂੰ ਘਟਾਉਣੀ ਪਏਗੀ। ਖਾਸ ਤੌਰ ਤੇ ਨਸ਼ੇ, ਮੁਕੱਦਮੇਬਾਜ਼ੀ ਤੇ ਆ ਜਿਹੜੀ ਸ਼ੋਸ਼ੇਬਾਜ਼ੀ, ਫਜ਼ੂਲਗਰਜ਼ੀ ਹੈ ਜਿਹੜੀ, ਇਹਨਾਂ ਤੇ ਲਗਾਮ ਲਾਉਣੀ ਪਵੇਗੀ। ਮੰਨੀਏ ਜਾਂ ਨਾ ਮੰਨੀਏ, ਸਾਡੀ ਤਬਾਹੀ ਦਾ ਕਾਰਨ ਇੱਕ ਇਹ ਵੀ ਹੈ। ਬਿਲਕੁਲ ਜੀ ਬਿਲਕੁਲ। ਫਿਰ ਜਦੋਂ ਗੀਤ ਸੁਣਦੇ ਆ, ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਤੇ ਫਿਰ ਜਦੋਂ ਇੱਦਾਂ ਦੇ
ਨਜਾਇਜ਼ ਖਰਚੇ ਵੀ ਕਰਨੇ ਆ ਤੇ ਫਿਰ ਕੁਛ ਇੱਧਰਲੇ ਪਾਸੇ ਨੂੰ ਵੀ ਗੱਲ ਤੁਰ ਪੈਣੀ ਆ। ਬਿਲਕੁਲ ਜੀ, ਜੇ ਟਰੈਕਟਰ ਨੂੰ ਵਰਤਣਾ ਹੀ ਗੇੜੀਆਂ ਲਈ ਹੈ, ਜੇ ਲਲਕਾਰੇ ਮਾਰ ਲਈ ਹੈ ਟਰੈਕਟਰ ਤੇ ਗਾਣੇ ਸੁਣ ਲਈ ਤੇ ਵਾਹੁਣਾ ਹੈ ਨਹੀਂ, ਫਿਰ ਟਰੈਕਟਰ ਨੇ ਵੇਚਣਾ ਹੀ ਹੈ ਰੋ ਰੋ ਕੇ ਇੱਕ ਦਿਨ। ਬਿਲਕੁਲ। ਕੱਲ ਸੁਖਬੀਰ ਬਾਦਲ ਨੂੰ ਨਹੀਂ ਕਹਿੰਦੇ ਵੀ ਨਸ਼ੇੜੀਆਂ ਦੀ ਗਿਣਤੀ ਤਾਂ ਥੋੜ੍ਹੀ ਜਿਹੀ ਆ, ਤੇ ਅੱਜ ਕਹਿੰਦੇ ਵੀ ਪੰਜਾਬ ਦਾ ਇਨਫਰਾਸਟਰਕਚਰ ਦੇਸ਼ ਭਰ ਦੇ ਵਿੱਚ ਨੰਬਰ 1 ਆ, ਪਰ ਲੱਭਦੀ ਨਹੀਂ ਗੱਲ ਇੱਦਾਂ ਦੀ ਕਿਤੇ ਵੀ। ਜਿਹੜਾ ਉਹ ਆਂਕੜਾ ਨਸ਼ੇੜੀਆਂ ਦਾ ਦੱਸਦੇ ਪਏ ਸੀ ਰਾਜਕਰਨਵੀਰ ਜੀ, ਉਹਦੇ ਤੇ ਵੀ ਬਹਿਸ ਚੱਲਦੀ ਪਈ ਹੈ। ਉਹ ਦੱਸਦੇ 0.6। ਹਾਂਜੀ, ਕੁੱਲ ਸਾਡੇ ਨਸ਼ੇੜੀ ਹੈਗੇ 16,220। ਸਾਡੇ 2 ਕਰੋੜ 70 ਲੱਖ ਲੋਕਾਂ ਦੇ ਵਿੱਚੋਂ। ਤੇ ਦੂਜੇ ਪਾਸੇ ਏਮਸ ਦੀ ਰਿਪੋਰਟ ਕੱਢ ਕੇ ਲੋਕੀ ਲਿਆਈ ਫਿਰਦੇ, ਜਿਹਦਾ ਹਵਾਲਾ ਸੁਖਬੀਰ ਸਿੰਘ ਬਾਦਲ ਦਿੰਦੇ ਸੀ। ਉਹੀ ਰਿਪੋਰਟ 1.5 ਮਹੀਨਾ ਪਹਿਲਾਂ ਕਹਿ ਕੇ ਹਟੀ ਕਿ 7,31,000 ਨਸ਼ੇੜੀ ਸਿਰਫ 10 ਜ਼ਿਲ੍ਹਿਆਂ 'ਚ ਪਾਏ ਗਏ ਆ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ। ਦੂਸਰਾ, ਤੁਸੀਂ ਜਿਹੜਾ ਕਿਹਾ ਕਿ ਇਨਫਰਾਸਟਰਕਚਰ ਦੇ ਮਾਮਲੇ ਦੇ ਵਿੱਚ ਅਸੀਂ ਦੇਸ਼ ਦੇ ਵਿੱਚੋਂ ਮੋਹਰੀ ਹਾਂ ਜੀ। ਇਹਨਾਂ ਦਾ ਪਤਾ ਨਹੀਂ ਲੱਗਦਾ ਜੀ ਕਿ ਇੱਕ ਵਾਰੀ ਇੱਕ ਪ੍ਰੋਗਰਾਮ 'ਚ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿ ਗਏ ਕਿ ਅਸੀਂ ਸਿੱਖਿਆ ਦੇ ਖੇਤਰ 'ਚ ਮੋਹਰੇ ਹਾਂ, ਤੇ ਦੂਜੇ ਪਿੰਡ ਦੇ ਵਿੱਚ ਜਾ ਕੇ ਕਹਿੰਦੇ ਜੀ ਅਸੀਂ 5ਵੇਂ ਸਥਾਨ ਤੇ ਆ। ਕਿਲੋਮੀਟਰ ਦੋਨਾਂ ਪਿੰਡਾਂ ਦੇ ਦਰਮਿਆਨ 3 ਸੀਗੇ ਤੇ ਸਥਾਨ ਸਾਡਾ 3 ਕਿਲੋਮੀਟਰ ਜਾਂਦਾ 5ਵਾਂ ਹੋ ਗਿਆ। ਸੋ ਇਹੋ ਜਿਹੇ ਬਿਆਨ ਹੈ ਜਿਹੜੇ ਉਹ ਇਸ ਤਰ੍ਹਾਂ ਕਰਦੇ ਆ। ਇਨਫਰਾਸਟਰਕਚਰ ਕੀ ਹੁੰਦਾ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਹੋਣਾ। ਸਾਡੇ ਜਿਹੜੇ ਉੱਥੇ ਬੈਠੇ ਹੋਣੇ ਉਹਨਾਂ ਨੇ ਜਰਕਾਰਾ ਛੱਡਤਾ ਹੋਣਾ ਕਿ ਅਸੀਂ ਦੇਸ਼ 'ਚ ਵਾਕਈ ਨੰਬਰ 1 ਆ। ਇਨਫਰਾਸਟਰਕਚਰ ਢਾਂਚਾ, ਬੁਨਿਆਦੀ ਢਾਂਚਾ ਤੁਸੀਂ ਦੱਸੋ ਸਾਡਾ ਕਿੱਥੇ ਖੜਾ ਹੈ? ਇੰਡਸਟਰੀ ਸਾਡੀ ਉਜੜ ਗਈ, ਕਿਸਾਨ ਸਾਡਾ ਜਿਹੜਾ ਕੰਗਾਲ ਹੋ ਗਿਆ, ਸਿੱਖਿਆ ਸਾਡੀ ਹੈ ਜਿਹੜੀ ਉਹ ਖੂੰਜੇ 'ਚ ਲੱਗ ਕੇ ਰੋਈ ਜਾਂਦੀ। ਸਕੂਲ ਜਿਹੜੇ ਖੰਡਰ ਬਣੀ ਜਾਂਦੇ ਆ, ਨਾ ਤੇ ਉੱਥੇ ਵਿਦਿਆਰਥੀ ਤੇ ਨਾ ਹੀ ਅਧਿਆਪਕ ਆ। ਕੋਈ ਵੀ ਦੱਸੋ, ਕੋਈ ਵੀ ਐਸਾ ਬੁਨਿਆਦੀ ਢਾਂਚਾ ਜਿਹਨੂੰ ਅਸੀਂ ਕਹੀਏ ਕਿ ਸਾਡਾ ਅਸੀਂ ਇਸ ਪੱਖੋਂ ਆ ਜਿਹੜੇ ਉਹ ਨੰਬਰ 1 ਆ। ਹਾਂ, ਨਸ਼ੇ ਨੁਸ਼ੇ ਵਾਲੇ ਮਾਮਲੇ 'ਚ ਅਸੀਂ ਜਾਈ ਜਾਂਦੇ ਹਾਂ, ਕੈਂਸਰ ਵਾਲੇ ਮਾਮਲੇ 'ਚ ਆ, ਮੋਟਾਪੇ ਵਾਲੇ ਮਾਮਲੇ 'ਚ ਆ, ਅਸੀਂ ਇਹਨਾਂ ਚੀਜ਼ਾਂ 'ਚ ਤੇ ਹੈ 1 ਨੰਬਰ। ਪਰ ਇਨਫਰਾਸਟਰਕਚਰ ਦੇ ਮਾਮਲੇ 'ਚ ਦੇਖੋ, ਸਿਹਤ ਹੈ ਸਾਡੀ, ਉਹਦਾ ਜਨਾਜ਼ਾ ਨਿਕਲਿਆ ਪਿਆ। ਸਿਹਤ ਨੂੰ ਤੇ ਆਪ ਨੂੰ ਟੀਵੀ ਹੋਈ ਪਈ ਹੈ, ਜਿਹੜੀ ਸਾਡੀ ਪੰਜਾਬ ਦੀ ਸਿਹਤ ਪ੍ਰਣਾਲੀ ਹੈ ਉਹ ਤੇ ਆਪ ਸਹਿਕਣ ਡਈ ਹੈ। ਸੋ ਅਸੀਂ ਦੇਖੋ ਕਿੱਥੇ ਇਨਫਰਾਸਟਰਕਚਰ। ਹੁਣ ਤੁਸੀਂ ਇਨਫਰਾਸਟਰਕਚਰ ਦੀ ਗੱਲ ਲਓ, ਹਾਈ ਕੋਰਟ ਨੇ ਰਾਜਕਰਨਵੀਰ ਸਿੰਘ ਜੀ 5 ਦਿਨ ਦਿੱਤੇ ਪੰਜਾਬ ਸਰਕਾਰ ਨੂੰ। ਕਾਹਦੇ ਲਈ? ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬਕਾਏ ਪੈਨਸ਼ਨਾਂ ਦੇ 10-10, 20-20 ਸਾਲ ਤੋਂ ਤੁਸੀਂ ਡੱਕੇ ਹੋਏ ਆ, ਜਾਂ ਜਿਹੜੀਆਂ ਸਬਸਿਡੀਆਂ ਤੁਸੀਂ ਐਲਾਨ ਕੇ ਰੋਕੀਆਂ ਹੋਈਆਂ, ਉਹ 5 ਦਿਨਾਂ 'ਚ ਦੇ ਕੇ ਰਿਪੋਰਟ ਕਰੋ। ਹੁਣ ਜਿਹੜੀ ਸਰਕਾਰ ਦੇ ਬਕਾਏ ਹਾਈ ਕੋਰਟ ਦੇ ਦਖਲ ਨਾਲ ਦਵਾਏ ਜਾ ਰਹੇ ਆ, ਤੁਸੀਂ ਆਪ ਹੀ ਦੇਖੋ ਕਿ ਉਹਦਾ ਇਨਫਰਾਸਟਰਕਚਰ ਕਿਹੋ ਜਿਹਾ। ਜੀ ਬਿਲਕੁਲ ਜੀ। ਇਹਦੇ ਵਿੱਚ ਹੁਣ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਹੁੰਦਾ ਕੀ ਪਿਆ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਬਿਜਲੀ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਹੋਵੇਗੀ ਬਿਜਲੀ ਦਫ਼ਤਰ ਦੇ ਸਮਾਨ ਦੀ ਕੁਰਕੀ। ਆ ਵੇਖੋ ਜੀ, ਫਿਰ ਹੋ ਗਈ ਨਾ ਇਹ ਗੱਲ। ਇਨਫਰਾਸਟਰਕਚਰ ਇਹ ਸਾਡਾ ਢਾਂਚਾ ਹੈ ਕਿ ਇੱਕ ਕਰਮਚਾਰੀ ਨੂੰ ਤਨਖਾਹ ਦਿਵਾਉਣ ਲਈ ਅਦਾਲਤ ਨੂੰ ਪਾਵਰਕਾਮ ਦੇ CMD ਦੇ ਦਫ਼ਤਰ ਦਾ ਸਮਾਨ ਅਟੈਚ ਕਰਨਾ ਪਿਆ, ਉਹਦੀ ਕੁਰਕੀ ਕਰਨੀ ਪਈ ਹੈ। ਹੁਣ ਕਮਾਲ ਦੀ ਗੱਲ ਹੈ ਨਾ ਜੀ। ਇਹ ਜੇ ਦੇਸ਼ ਦਾ ਇਹ ਮੋਹਰੀ ਢਾਂਚਾ ਹੈ, ਤੁਸੀਂ ਆਪ ਅੰਦਾਜ਼ਾ ਲਾ ਲਓ ਜਿਹੜਾ ਫਿਰ ਜਿਹਦਾ ਫਾਡੀ ਢਾਂਚਾ ਹੋਏਗਾ ਉੱਥੇ ਕੀ ਹਾਲਤ ਹੋਏਗੀ। ਉਹ ਤੇ ਫਿਰ ਉਹਨਾਂ ਦੇ ਤਾਂ ਲੀਡਰਾਂ ਦੇ ਗਲਾਸਾਂ ਦੀ ਕੁਰਕੀ ਕਰਕੇ ਤਨਖਾਹ ਦਿੱਤੀ ਜਾਂਦੀ ਹੋਏਗੀ, ਜਿਨ੍ਹਾਂ ਸਟੇਟਾਂ ਦੇ ਵਿੱਚ ਨੰਬਰ ਜਿਹੜਾ ਫਾਡੀ ਹੋਏਗਾ। ਇਹ ਮਾਮਲਾ ਜਿਹੜਾ ਉਹ ਜੁੜਿਆ ਹੋਇਆ ਇੱਕ ਪਾਵਰਕਾਮ ਦੇ ਕਰਮਚਾਰੀ ਸੋਹਣ ਲਾਲ ਨਾਲ। ਉਹ 1977 ਦੇ ਵਿੱਚ ਭਰਤੀ ਹੋਇਆ ਸੀਗਾ ਬਿਜਲੀ ਵਿਭਾਗ ਦੇ ਵਿੱਚ। ਅਹੁਦੇ ਤੇ ਰਹਿੰਦੇ ਉਹਨੂੰ 7,000 ਰੁਪਏ ਤਨਖਾਹ ਦਿੱਤੀ ਜਾਂਦੀ ਸੀ ਜੀ। ਤੇ ਜਦੋਂ ਕਿ ਉਸੇ ਦਾ ਹੀ ਜਿਹੜਾ ਜੂਨੀਅਰ ਸੀ ਉਹ 7250 ਰੁਪਏ ਤਨਖਾਹ ਲੈਂਦਾ ਸੀਗਾ, ਤੇ ਉਹਨੇ ਕੇਸ ਕਰ ਦਿੱਤਾ ਸੀਗਾ 2009 ਦੇ ਵਿੱਚ ਕਿ ਮੈਨੂੰ ਤਨਖਾਹ ਜਿਹੜੀ, ਹੁਣ ਪਤਾ ਨਹੀਂ ਉਹਦੇ ਜਿਹੜਾ ਉਹ 250 ਰੁਪਇਆ ਸੀਗਾ ਕਿ ਉਹਨੂੰ ਤਨਖਾਹ ਦੇਣ ਵਾਲਾ ਹੀ ਕਿਤੇ ਇੱਧਰ ਉੱਧਰ ਕਰ ਜਾਂਦਾ ਸੀ ਜਾਂ ਕੋਈ ਹਿਸਾਬ ਕਿਤਾਬ ਹੋਇਆ, ਉਹਨੇ ਕੇਸ ਕਰ ਦਿੱਤਾ 2009 ਦੇ ਵਿੱਚ। ਤੇ ਉਸ ਤੋਂ ਬਾਅਦ 1 ਜਨਵਰੀ 1996 ਤੋਂ ਲੈ ਕੇ 2014 ਤੱਕ ਜਿਹੜਾ ਉਹਦਾ ਬਣਦਾ ਸੀਗਾ ਬਕਾਇਆ, ਉਹ ਅਦਾਲਤ ਨੇ ਇਸ ਵਿਭਾਗ ਨੂੰ ਪਾ ਦਿੱਤਾ। ਇਹਨਾਂ ਨੇ ਉਸ ਫੈਸਲੇ ਦੇ ਖਿਲਾਫ ਅਪੀਲ ਕਰ ਦਿੱਤੀ। ਅਪੀਲ ਕਰਕੇ ਇਹਨਾਂ ਨੇ ਜਦੋਂ ਉੱਥੇ ਜਾ ਕੇ ਆਪਦਾ ਪੱਖ ਰੱਖਿਆ ਤੇ ਉਸ ਅਦਾਲਤ ਨੇ, ਉਚਲੀ ਅਦਾਲਤ ਨੇ ਫਿਰ ਇਹਨਾਂ ਦੀ ਅਪੀਲ ਖਾਰਜ ਕਰ ਦਿੱਤੀ। ਜਦੋਂ ਉਹਦੇ ਵਕੀਲ ਨੇ ਦੁਬਾਰਾ ਕੇਸ ਲਾਇਆ ਕਿ ਸਾਡਾ ਜਿਹੜਾ ਬਕਾਇਆ ਦਿੱਤਾ ਜਾਵੇ, ਨੋਟਿਸ ਕੱਢਿਆ ਗਿਆ ਇਸ ਵਿਭਾਗ ਨੂੰ
ਇਹਨਾਂ ਦੇ ਵੱਲੋਂ ਕੋਈ ਬੋੜੇ ਨਹੀਂ, ਉੱਥੇ ਜਾ ਕੇ ਇਹਨਾਂ ਨੇ ਜਵਾਬ ਹੀ ਨਹੀਂ ਦਾਖਲ ਕੀਤਾ। ਫਿਰ ਉਹਨਾਂ ਨੇ ਇੱਕ ਤਰਫਾ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਕਿ ਇਹ ਤੇ ਹੁਣ ਇੱਥੇ ਹਿਸਾਬ ਕਿਤਾਬ ਕਰਨ ਨਹੀਂ ਆਉਂਦੇ, ਇਸ ਕਰਕੇ ਜਿਹੜਾ ਪਟਿਆਲੇ ਦਾ ਪਾਵਰਕਾਮ ਦਾ CMD ਦਫ਼ਤਰ ਹੈ ਉਹਦਾ ਐ ਕਰੋ, ਸਮਾਨ ਹੈ ਜਿਹੜਾ ਕੁੱਕ ਕਰਕੇ ਤੇ ਇਸ ਗਰੀਬ ਨੂੰ ਇਹਦਾ ਹੱਕ ਦਿਵਾਓ। ਉਹਦੇ ਵਿੱਚ ਹੁਣ ਕੀ ਹੋਏਗਾ ਜੀ ਕਿ ਚੇਅਰਮੈਨ ਦੇ ਦਫ਼ਤਰ ਦੇ 50 ਟੇਬਲ, 200 ਕੁਰਸੀਆਂ, 20 AC, 20 ਕੂਲਰ, 100 ਅਲਮਾਰੀ, 100 ਟਿਊਬ ਬਲਬ, 50 ਪੱਖੇ, 20 ਕੰਪਿਊਟਰ, 10 ਪ੍ਰਿੰਟਰ ਜਿਹੜੇ ਉਹ ਨਿਲਾਮ ਕਰਕੇ ਕੁੱਕ ਕਰਕੇ ਉਸ ਗਰੀਬ ਨੂੰ ਜਿਹੜੀ ਹੈ ਤਨਖਾਹ ਦਿੱਤੀ ਜਾਵੇਗੀ। ਸੋ ਉਹ ਇਹ ਹੁਣ ਦੇਖੋ ਕਿ ਕਿਸ ਤਰ੍ਹਾਂ ਦੀ ਪਾਵਰਕਾਮ ਦੀ ਜਿਹੜੀ ਟਿਊਬ ਆ ਉਹਦੇ ਤੇ ਆਪਦੇ ਫਿਊਜ਼ ਉੱਡੇ ਪਏ ਆ, ਜਗਮਗ ਕਿੱਥੋਂ ਹੋਣੀ ਆ। ਸੋ ਇਹ ਸਾਡਾ ਇਨਫਰਾਸਟਰਕਚਰ ਹੈ ਜਿਹਦੀ ਇੱਕ ਉਦਾਹਰਨ ਆਪਾਂ ਦੇਖ ਲਈ ਹੈ ਜੀ। ਬਿਲਕੁਲ ਜੀ, ਇਹ ਵੀ ਨੰਬਰ 1 ਹੀ ਹੈ। ਸ਼ਾਇਦ ਦੇਸ਼ ਭਰ ਦੇ ਵਿੱਚ ਇੱਦਾਂ ਦੀ ਉਦਾਹਰਨ ਕਿਤੇ ਹੋਰ ਨਾ ਮਿਲਦੀ ਹੋਵੇ। ਅਗਲੀ ਜਿਹੜੀ ਗੱਲ ਕਰਦੇ ਹਾਂ, ਸਰਕਾਰ ਦੀ ਪਾਬੰਦੀ ਲਾਗੂ ਹੋਵੇਗੀ ਕਿ ਇਹ ਅਪ੍ਰੈਲ ਫੂਲਾਂ ਕੋਈ ਰਹਿ ਜਾਊਗੀ ਗੱਲ? ਪਾਬੰਦੀ ਦਾ ਜਿਹੜਾ ਬੜਾ ਦਿਲਚਸਪ ਕਿੱਸਾ ਹੈ ਜੀ। ਪਾਬੰਦੀਆਂ ਪੰਜਾਬ ਸਰਕਾਰ ਨੇ ਬੜੀਆਂ ਲਾਈਆਂ ਨੇ ਅਤੀਤ ਦੇ ਵਿੱਚ। ਅਜੇ 18 ਸਾਲ ਤੋਂ ਘੱਟ ਨੂੰ ਕਿਸੇ ਨੂੰ ਤੰਬਾਕੂ ਨਹੀਂ ਵੇਚਣਾ, ਸ਼ਰਾਬ ਨਹੀਂ ਵੇਚਣੀ, ਸਿਗਰਟ ਨਹੀਂ ਦੇਣੀ। ਉਹ ਤੁਸੀਂ ਜਾ ਕੇ ਦੇਖੋ ਠੇਕਿਆਂ ਦੇ ਉੱਤੇ ਬੋਰਡ ਹੀ ਨਹੀਂ ਲੱਗਿਆ, ਕਿਤੇ ਚੇਤਾਵਨੀ ਵੀ ਨਹੀਂ ਲੱਗੀ। ਉਹ ਕਹਿੰਦੀ ਚੇਤਾਵਨੀ ਤੇ ਛੱਡੋ, ਰੇਟ ਵੀ ਨਹੀਂ ਲੱਗਦੇ ਪੰਜਾਬ ਦੇ ਵਿੱਚ, ਉਹ ਆਪਦੀ ਮਨਮਰਜ਼ੀ ਦੇ ਨਾਲ ਰੇਟ ਲੱਗਦੇ। ਇੱਥੇ ਸ਼ਰਾਬ ਖਰੀਦਣ ਵਾਲੇ ਨੂੰ ਵੀ ਲੁੱਟਿਆ ਜਾਂਦਾ। ਸੋ ਪਾਬੰਦੀਆਂ ਤੇ ਬੜੀਆਂ ਨੇ, ਪਰ ਇਹ ਕਿੱਸਾ ਬੜਾ ਰੋਚਕ ਹੈ ਪਾਬੰਦੀਆਂ ਦਾ, ਕਿਉਂਕਿ ਕੱਲ ਪੰਜਾਬ ਸਰਕਾਰ ਨੇ ਲਿਫਾਫਿਆਂ ਤੇ ਜਿਹੜੇ ਪਲਾਸਟਿਕ ਬੈਗ ਹੁੰਦੇ ਆ ਉਹਨਾਂ ਤੇ ਪਾਬੰਦੀ ਲਾ ਦਿੱਤੀ। ਪਰ ਪੰਜਾਬ ਸਰਕਾਰ ਨੇ ਪਾਬੰਦੀ ਪਹਿਲੀ ਵਾਰ ਨਹੀਂ ਸੀ ਲਾਈ, ਉਹ ਭੁੱਲ ਗਈ ਲਾ ਕੇ। ਇਹ ਅਸਲ ਦੇ ਵਿੱਚ 2005 ਚ ਪਹਿਲਾਂ ਲੱਗੀ ਸੀ ਪਾਬੰਦੀ, ਤੇ 2011 ਦੇ ਵਿੱਚ ਇਸੇ ਸਰਕਾਰ ਨੇ ਜਦੋਂ ਇਹ ਮੰਗ ਉੱਠੀ ਕਿ ਪਾਬੰਦੀ ਲਾਈਏ, ਤਾਂ ਇਸੇ ਸਰਕਾਰ ਨੇ ਫਿਰ ਪਾਬੰਦੀ ਦਾ ਐਲਾਨ ਕੀਤਾ ਤੇ ਇਹਨਾਂ ਨੂੰ ਦੱਸਿਆ ਕਿ 2005 ਚ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ, ਪਰ ਪਾਬੰਦੀ ਜਿਹੜੀ ਹੈ ਉਹ ਕਾਗਜ਼ਾਂ ਦੇ ਵਿੱਚ ਹੀ ਕੈਦ ਹੋਈ ਪਈ ਹੈ, ਬਾਹਰ ਨਹੀਂ ਨਿਕਲੀ ਹਾਲੇ ਤੱਕ। ਇਹਨਾਂ ਨੇ ਕਿਹਾ ਕਿ ਚਲੋ ਅਸੀਂ ਲਾਉਣੇ ਪਾਬੰਦੀ ਲਾ ਕੇ ਫਿਰ ਭੁੱਲ ਗਏ ਜੀ। 2012 ਦੇ ਵਿੱਚ ਫਿਰ ਮਸਲਾ ਜਿਹੜਾ ਉੱਠਿਆ ਜੀ, 3 ਅਗਸਤ 2012 ਨੂੰ ਫਿਰ ਇਹਨਾਂ ਨੇ ਪਾਬੰਦੀ ਲਾ ਦਿੱਤੀ ਕਿ ਪਾਬੰਦੀ ਲਾਗੂ ਹੈ ਜੀ। ਇਹਨਾਂ ਨੇ ਦਿਨ ਵੀ ਮੁਕਰਰ ਕੀਤਾ ਸੀ ਉਸ ਤੋਂ ਬਾਅਦ ਕਿ ਇਸ ਦਿਨ ਤੋਂ ਲਾਗੂ ਹੈ, ਪਰ ਫਿਰ ਵੀ ਪਾਬੰਦੀ ਕਾਗਜ਼ਾਂ ਦੇ ਵਿੱਚ ਹੀ ਰਹਿ ਗਈ। ਹੁਣ ਜਿਹੜਾ ਪਿਛਲਾ ਦਸੰਬਰ ਲੰਘਿਆ, ਫਿਰ ਇਹਨਾਂ ਨੇ ਪਾਬੰਦੀ ਦਾ ਐਲਾਨ ਕਰ ਦਿੱਤਾ ਜੀ। ਹੁਣ ਇਹ ਵੇਖੋ ਕਿ ਪਾਬੰਦੀ ਲਾਉਂਦੀ ਹੈ ਸਰਕਾਰ, ਭੁੱਲ ਜਾਂਦੀ ਹੈ, ਲਾਉਂਦੀ ਹੈ, ਭੁੱਲ ਜਾਂਦੀ। ਹੁਣ ਪਾਬੰਦੀਆਂ ਦੇ ਇਸ ਸਿਲਸਿਲੇ ਦੇ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਆਪਣੇ ਸਥਾਨਕ ਸਰਕਾਰਾਂ ਦੇ ਜਿਹੜੇ ਮੰਤਰੀ ਅਨਿਲ ਜੋਸ਼ੀ। ਉਹ ਕਹਿੰਦੇ ਕਿ ਹੁਣ ਜਿਹੜੀ ਪਾਬੰਦੀ ਅਸੀਂ ਲਾਵਾਂਗੇ ਉਹ ਬੜੀ ਸਖਤ ਪਾਬੰਦੀ ਹੋਏਗੀ ਤੇ ਉਹ ਪਾਬੰਦੀ ਜਿਹੜੀ ਹੈ 1 ਅਪ੍ਰੈਲ 2016 ਤੋਂ ਲਾਗੂ ਹੋਏਗੀ। ਤੇ ਮੈਂ ਤਾਂ ਹੀ ਸੋਚਦਾ ਕਿ ਇਹ ਪਾਬੰਦੀ ਐਤਕੀ ਲਾਗੂ ਹੋ ਜਾਊ ਜਾਂ ਫਿਰ ਇਹ ਪਾਬੰਦੀ ਵੀ ਪਿਛਲੀਆਂ ਪਾਬੰਦੀਆਂ ਵਰਗੀ ਹੋ ਕੇ ਰਹਿ ਜਾਊ। ਪਰ ਇਹ ਪਾਬੰਦੀ ਪਿਛਲੀਆਂ ਵਰਗੀ ਨਹੀਂ ਹੁੰਦੀ, ਜੇ ਐਤਕੀ ਲਾਗੂ ਨਾ ਹੋਈ ਤੇ ਫਿਰ ਇਹ ਅਪ੍ਰੈਲ ਫੂਲ ਗਿਣੀ ਜਾਊ ਜੀ। ਬਿਲਕੁਲ। ਤੇ ਆਪਾਂ ਜੇ ਅਗਲੀ ਮਿੰਟੂ ਜੀ ਗੱਲਬਾਤ ਕਰਦੇ ਹਾਂ ਵੀ ਪੰਜਾਬ ਯੂਨੀਵਰਸਿਟੀ ਦੇ ਮਾਧਿਅਮ ਰਾਹੀਂ ਭਰਤੀ ਪ੍ਰੀਖਿਆਵਾਂ ਜਿਹੜੀਆਂ ਆਯੋਜਿਤ ਕਰਵਾਉਣ ਤੇ ਆਮ ਪ੍ਰਸ਼ਾਸਨ ਵਿਭਾਗ ਨੇ ਜਿਹੜੀ ਆ ਉਹ ਰੋਕ ਲਗਾਤੀ ਹੈ। ਇਹ ਰੌਲਾ ਪੈ ਰਿਹਾ ਸੀਗਾ ਜੀ ਪਿਛਲੇ ਕੁਝ ਸਮੇਂ ਤੋਂ ਕਿ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵੱਲੋਂ ਜਿਹੜੀ ਰੋਕ ਲਾਈ ਗਈ। ਪੰਜਾਬ ਯੂਨੀਵਰਸਿਟੀ ਦੁਆਰਾ ਜਿਹੜੀਆਂ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਨੇ ਉਹ ਪ੍ਰੀਖਿਆਵਾਂ ਜਿਹੜੀਆਂ ਉਹ ਰੋਕ ਲਾ ਦਿੱਤੀ ਗਈ ਹੈ। ਯੂਨੀਵਰਸਿਟੀ ਉਹ ਪ੍ਰੀਖਿਆਰਥੀਆਂ ਤੋਂ ਪ੍ਰੀਖਿਆ ਲੈ ਰਹੀ ਹੈ। ਜਿਵੇਂ ਆਪਾਂ ਪਰਸੋਂ ਖਬਰ ਕੀਤੀ ਸੀਗੀ, ਬੰਦਾ ਸਿੰਘ ਬਹਾਦਰ ਔਰ ਗੁਰੂ ਤੇਗ ਬਹਾਦਰ ਹੋਰਾਂ ਦੀ ਫਾਂਸੀ ਵਾਲਾ ਜਿਹੜਾ ਮੁੱਦਾ ਉੱਠਿਆ ਸੀ, ਉਹ ਵੀ ਪ੍ਰੀਖਿਆ ਯੂਨੀਵਰਸਿਟੀ ਉਹ ਲੈ ਰਹੀ ਸੀਗੀ। ਹੁਣ ਤੁਸੀਂ ਕਮਾਲ ਵੀ ਇਹਨਾਂ ਦੀ ਕਾਰਗੁਜ਼ਾਰੀ ਦੇਖੀ ਹੋਏਗੀ ਕਿ ਉਹ ਪ੍ਰੀਖਿਆ ਵੀ ਯੂਨੀਵਰਸਿਟੀ ਹੀ ਲੈ ਰਹੀ ਸੀ ਲੈਕਚਰਾਰਾਂ ਦੀ। ਤਾਂ ਜਿਹੜੀਆਂ ਉਹ ਪ੍ਰੀਖਿਆਵਾਂ ਲੈ ਰਹੀ ਸੀਗੀ ਉਹਦੇ ਤੇ ਪੰਜਾਬ ਦਾ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਹੁੰਦਾ, ਆਮ ਪ੍ਰਸ਼ਾਸਨ ਜਿਹਨੂੰ ਕਹਿ ਦਿੰਦੇ ਆ, ਉਸ ਵਿਭਾਗ ਵੱਲੋਂ ਪਾਬੰਦੀ ਲਾ ਦਿੱਤੀ ਗਈ ਹੈ। ਪਾਬੰਦੀ ਲੱਗੀ ਕਿਉਂ ਹੈ? ਕਿਉਂਕਿ ਇੱਥੇ ਬਹੁਤ ਸਾਰੀਆਂ ਗੜਬੜੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਸੀਗੀਆਂ। ਹੁਣ ਇੱਕ ਮੁੰਡਾ ਸੀਗਾ, ਉਹਨੇ ਸ਼ਿਕਾਇਤ ਕੀਤੀ ਸੀ, ਉਹ ਮਾਮਲਾ ਜਿਹੜਾ ਕਾਫੀ ਹਾਈਲਾਈਟ ਵੀ ਹੋਇਆ ਸੀਗਾ। ਉਹਨੇ ਕਿਹਾ ਕਿ ਮੇਰੇ ਕੋਲ ਰੋਲ ਨੰਬਰ ਸੀਗਾ, ਮੈਂ ਉਹ ਟੈਸਟ ਜਿਹੜਾ ਪਾਸ ਕਰ ਲਿਆ ਸੀ ਪਹਿਲਾ ਟੈਸਟ, ਪਰ ਬਾਅਦ ਦੇ ਵਿੱਚ ਉਹਨੂੰ ਲਿਖਤੀ ਟੈਸਟ ਦੇ ਵਿੱਚ ਬੈਠਣ ਹੀ ਨਹੀਂ ਦਿੱਤਾ ਗਿਆ, ਉਹਨੂੰ ਰੋਲ ਨੰਬਰ ਹੀ ਨਹੀਂ ਅਲਾਟ ਕੀਤਾ ਗਿਆ। ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ। ਸਿਮਰਨਜੀਤ ਸਿੰਘ ਬੈਂਸ ਸੀਗੇ ਜਿਹੜੇ,
ਪਿਛਲੇ ਸਾਲ ਅਗਸਤ ਦੇ ਵਿੱਚ ਉਹਨਾਂ ਨੇ ਇਹ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਸੀਗਾ ਕਿ ਇਹ ਧਾਂਦਲੀ ਹੋ ਰਹੀ ਹੈ, ਯੂਨੀਵਰਸਿਟੀ ਜਿਹੜੀ ਪ੍ਰੀਖਿਆ ਲੈ ਰਹੀ ਹੈ ਉੱਥੇ ਜਿਹੜਾ ਜ਼ੋਰਾਵਰ ਹੈ ਉਹ 100 ਕਰ ਜਾਂਦਾ ਤੇ ਜਿਹੜਾ ਹੱਕਦਾਰ ਆ ਉਹ ਉੱਥੋਂ ਰੋਕ ਲਾ ਕੇ ਕਲਪ ਕੇ ਉਹਨੂੰ ਕਢਾ ਦਿੱਤਾ ਜਾਂਦਾ ਜਾਂ ਕੱਢ ਦਿੱਤਾ ਜਾਂਦਾ ਜਾਂ ਆਪ ਹੀ ਨਿਕਲ ਜਾਂਦਾ। ਸੋ ਉਹ ਉੱਥੇ ਜਿਹੜੀ ਪ੍ਰੀਖਿਆਵਾਂ ਦੀ ਜਿਹੜੀ ਪ੍ਰਕਿਰਿਆ ਉਹ ਪਾਰਦਰਸ਼ੀ ਨਹੀਂ ਹੈ। ਪਿਛਲੇ ਸਾਲ ਇਲਜ਼ਾਮ ਲੱਗੇ ਸੀਗੇ, ਪਰ ਜਦੋਂ ਹੁਣ ਬੜੀ ਦੇਰ ਕਰਦੀ ਮਿਹਰਬਾਨ ਤੇ ਹੁਣ ਬੜਾ ਜਦੋਂ ਸਮਾਂ ਲੰਘ ਗਿਆ ਉਦੋਂ ਇਸ ਵਿਭਾਗ ਨੂੰ ਲੱਗਾ ਕਿ ਬਿਲਕੁਲ ਹੀ ਹੁਣ ਤਾਂ ਜਿਹੜੀ ਟਾਣੀ ਹੈ ਉਹ ਉਲਝ ਗਈ ਹੈ। ਹੁਣ ਇਸ ਤੋਂ ਬਾਅਦ ਇਹ ਜਿਹੜੀ ਪਾਬੰਦੀ ਲਾਗੂ ਕੀਤੀ ਗਈ ਹੈ, ਪਰ ਜਿਹੜੀਆਂ ਪ੍ਰੀਖਿਆਵਾਂ ਹੋ ਗਈਆਂ ਜਿਨ੍ਹਾਂ ਦੀ ਹੱਕਮਾਂ ਹੋ ਗਈ ਹੈ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਦਾ ਹੱਕ ਦਿੱਤਾ ਜਾਵੇਗਾ। ਅੱਜ ਸਭ ਤੋਂ ਵੱਡਾ ਸਵਾਲ ਇਹੀ ਹੈ। ਜੀ ਕੁਝ ਕੁ ਦਿਨ ਪਹਿਲਾਂ ਜਿਹੜੀ ਇੱਕ ਖਬਰ ਆਈ ਸੀ ਵੀ ਭਗਵੰਤ ਮਾਨ ਹੁਣਾਂ ਨੇ ਸ਼ਾਇਦ ਗੁੱਸੇ 'ਚ ਆ ਕੇ ਰੋਜ਼ ਆ ਕੇ ਅੱਧ ਵਿਚਾਲੇ ਪ੍ਰੈਸ ਕਾਨਫਰੰਸ ਛੱਡ ਦਿੱਤੀ ਸੀ। ਕੀ ਮਸਲਾ ਹੋਇਆ ਜੀ? ਉਹ ਘਟਨਾ 3-4 ਦਿਨ ਪਹਿਲਾਂ ਦੀ ਜੀ ਬਰਨਾਲੇ ਤੋਂ ਖਬਰ ਸੀਗੀ ਕਿ ਉਹ ਆਏ ਸੀਗੇ ਭਗਵੰਤ ਮਾਨ ਜੀ, ਤੇ ਉੱਥੇ ਜਦੋਂ ਪੱਤਰਕਾਰਾਂ ਨੇ ਉਹ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਇਸ਼ਤਿਹਾਰਾਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਛਾਪੇ ਜਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ। ਸਾਰੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਪੇਜ ਦੇ 2-2 ਪੇਜ ਤੇ ਲੱਗਦੇ ਇਸ਼ਤਿਹਾਰ। ਤਾਂ ਪੱਤਰਕਾਰਾਂ ਨੇ ਉਹ ਭਗਵੰਤ ਮਾਨ ਜੀ ਹੋਰਾਂ ਤੋਂ ਇਹ ਪੁੱਛਿਆ ਕਿ ਦਿੱਲੀ ਦੀ ਜਨਤਾ ਦਾ ਪੈਸਾ ਤੁਸੀਂ ਇੱਥੇ ਕਿਉਂ ਬਰਬਾਦ ਕਰਦੇ ਹੋ, ਇੱਥੇ ਕਿਉਂ ਖਰਚ ਕਰ ਰਹੇ ਹੋ, ਉੱਥੋਂ ਦੇ ਇਸ਼ਤਿਹਾਰਾਂ ਦਾ ਪੈਸਾ ਤੁਸੀਂ ਇੱਥੇ ਕਿਉਂ ਲਾ ਰਹੇ ਹੋ। ਤਾਂ ਇੱਥੋਂ ਥੋੜਾ ਭਗਵੰਤ ਮਾਨ ਜੀ ਹੋਰੇ ਬਿਖਰ ਗਏ, ਥੋੜਾ ਬਿਫਰ ਪਏ ਪੱਤਰਕਾਰਾਂ ਤੇ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨੂੰ ਸਵਾਲ ਕਰਨ ਆਏ ਹੋ ਜਾਂ ਮੇਰੇ ਨਾਲ ਲੜਨ ਆਏ ਹੋ। ਉਸ ਤੋਂ ਬਾਅਦ ਉਹ ਫਿਰ ਥੋੜੀ ਦੇਰ ਬੈਠੇ, ਉਸ ਤੋਂ ਬਾਅਦ ਕਿਸੇ ਪ੍ਰੋਗਰਾਮ ਦਾ ਹਵਾਲਾ ਦੇ ਕੇ ਚਲੇ ਗਏ। ਉਹ ਪੱਤਰਕਾਰਾਂ ਨਾਲੋਂ ਗਏ, ਉਹ ਸੁਖਾਵੇਂ ਮਾਹੌਲ 'ਚ ਨਹੀਂ ਗਏ, ਜਾਨੀ ਜਿਵੇਂ ਰੁੱਸੇ ਜੇ ਗਏ ਆ। ਪਰ ਭਗਵੰਤ ਮਾਨ ਵਰਗੇ ਬੁਲਾਰੇ ਤੋਂ ਇਸ ਤਰ੍ਹਾਂ ਐਕਸੈਪਟ ਕਰਨਾ ਜਿਹੜਾ ਉਹ ਲੱਗਦਾ ਨਹੀਂ ਕਿ ਉਹ ਇਸ ਤਰ੍ਹਾਂ ਕਰਨਗੇ। ਪਰ ਫਿਰ ਵੀ ਜਿਹੜੀ ਇਹ ਖਬਰ ਆਈ ਕਾਫੀ ਚਰਚਾ ਹੋਈ ਇਹਦੀ ਸੋਸ਼ਲ ਮੀਡੀਆ ਤੇ ਵੀ ਕਿ ਭਗਵੰਤ ਮਾਨ ਨੂੰ ਇਹ ਤਾਂ ਨਹੀਂ ਸੀ ਕਰਨਾ ਚਾਹੀਦਾ। ਭਗਵੰਤ ਮਾਨ ਨੇ ਮੀਡੀਆ ਦੇ ਨਾਲ ਕਾਫੀ ਵਧੀਆ ਅੱਜ ਤੱਕ ਤਾਂ ਕਾਫੀ ਵਧੀਆ ਰਿਸ਼ਤਾ ਨਿਭਾਇਆ ਜਿਹੜਾ ਇੱਕ ਲੀਡਰ ਤੇ ਪੱਤਰਕਾਰਾਂ ਦਾ ਹੁੰਦਾ। ਪਰ ਵਿੱਚੋਂ ਵਿੱਚ ਇਹਨੇ ਕੀਤੀਆਂ ਵੀ ਆ। ਇੱਕ ਵਾਰੀ ਤੁਸੀਂ ਵੀਡੀਓ ਦੇਖੀ ਆ ਕਿਸੇ ਇੰਟਰਵਿਊ ਦੇ ਵਿੱਚ ਕਾਰ ਦੇ ਵਿੱਚ ਜਿਵੇਂ ਜੋ ਹੋਈਆਂ ਸੀਗੀਆਂ ਚੀਜ਼ਾਂ, ਤਾਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਬਚਣਾ ਪਵੇਗਾ ਕਿਉਂਕਿ ਇਹ ਭਿੰਨ ਨੇ, ਆਪਣੇ ਆਪ ਨੂੰ ਭਿੰਨ ਰੱਖਦੇ ਨੇ ਕਿ ਅਸੀਂ ਵੱਖਰੇ ਤਰ੍ਹਾਂ ਦੀ ਰਾਜਨੇਤਾ, ਵੱਖਰੀ ਤਰ੍ਹਾਂ ਦੀ ਸਾਡੀ ਰਾਜਨੀਤੀ, ਵੱਖਰੀ ਤਰ੍ਹਾਂ ਦੀ ਸਾਡੀ ਸਟੇਟ ਹੈ। ਤਾਂ ਜੇਕਰ ਇਸੇ ਤਰ੍ਹਾਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਜਦੋਂ ਔਖਾ ਸਵਾਲ ਕਰ ਲਿਓ ਵੀ ਚੁੱਪ ਕਰਕੇ ਪਰੇ ਹੋ ਤੁਰ ਜਾਂਦਾ, ਤੇ ਫਿਰ ਜੇ ਭਗਵੰਤ ਮਾਨ ਨੂੰ ਵੀ ਸਵਾਲ ਔਖੇ ਕੀਤੇ ਤੋਂ ਇਹ ਤੁਰਨ ਲੱਗ ਪਿਆ ਤੇ ਫਿਰ ਫਰਕ ਤੇ ਦੋਨਾਂ 'ਚ ਕੋਈ ਨਹੀਂ ਨਾ ਰਹਿ ਜਾਏਗਾ। ਜੀ ਬਿਲਕੁਲ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੇ ਵਾਕਈ ਪੰਜਾਬ ਦੇ ਵਿੱਚ ਬਦਲਾਵ ਦੀ ਗੱਲ ਇਹ ਕਰਦੇ ਨੇ। ਤੇ ਮਿੰਟੂ ਗੁਰਸਰੀਆ ਜੀ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਆ ਕੇ ਜੁੜੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।